ਅੰਗਦ ਸਿੰਘ ਨੂੰ ਦਿੱਲੀ 에ਅਰਪੋਰਟ ਤੋਂ ਜਿਹੜਾ ਵਾਪਸ ਅਮਰੀਕਾ ਮੋੜ ਦਿੱਤਾ ਗਿਆ। ਹਾਲਾਂ ਉਹਦੇ ਕੋਲ OIC ਓਵਰਸੀਜ਼ ਇੰਡੀਅਨ ਕਾਰਡ ਵੀ ਸੀ। ਐਨ ਐਮੀ ਨੋਮੀਨੇਟਡ journalist of Indian origin working with America's Vice News was denied entry into India on Wednesday and was deported to New York। ਜਦੋਂ ਮੈਂ ਪੈਨਮ ਦੀ ਫਲਾਈਟ ਦੇ ਉੱਤੇ ਨਿਊਯਾਰਕ 'ਚ ਉਤਰੀ 22 ਸਾਲਾਂ ਦੀ, ਤੇ ਮੇਰੀ ਕੀ ਉਮਰ ਦਾ ਇੱਕ ਜਿਹੜਾ ਸਿੱਖ ਲੜਕਾ ਹੈ ਉਹ ਜਿਹੜਾ ਜਕੜਿਆ ਹੋਇਆ ਸੀ, ਉਹਨੂੰ ਉਹ ਇੰਡੀਆ ਡਿਪੋਰਟ ਕਰ ਰਿਹਾ ਸੀ ਨਿਊਯਾਰਕ ਤੋਂ। ਮੈਂ ਕਿਹਾ ਵੀ ਮੈਂ ਇੰਨੀ ਦੇਰ ਮੈਨੂੰ ਇਹਨਾਂ ਨੇ ਬਿਠਾ ਕੇ ਰੱਖਿਆ ਹੋਇਆ, ਇੱਕ ਤਾਂ ਦੂਜੀ ਥਾਂ ਪਲੇਨ ਰਾਈਡ, ਕਿ ਮੈਂ ਲੰਮਾ ਪੈਣਾ ਚਾਹੁੰਦਾ, ਮੇਰੀ ਬੈਕ ਬਹੁਤ ਹਰਟ ਕਰ ਰਹੀ ਹੈ, ਔਰ ਮੈਂ ਡਿਸਟੈਂਸ ਤੋਂ ਹੀ ਉਹਨੂੰ ਚੜ੍ਹਦੀ ਕਲਾ ਰੱਖਣ ਲਈ ਕਿਹਾ। ਟੁਡੇ ਏ ਜਨਰੇਸ਼ਨ ਲੇਟਰ ਮਾਈ ਸਨ an American citizen who traveled 18 hours to Delhi to visit us in Punjab was deported, put in the next flight back to New York. It is the stories he did and the stories he is capable of, कि already उन्हें स्टोरियां कीतियां और ਜਿਹੜੀ ਉਹਦੀ ਯੋਗਤਾ ਹੈ ਸੱਚ ਨੂੰ ਬਾਹਰ ਲਿਆਉਣ ਦੀ, ਆਪਣੀ ਉਸ ਧਰਤੀ ਲਈ, ਮਾਦਰੇ ਵਤਨ ਲਈ, ਪੰਜਾਬ ਦੀ ਧਰਤੀ ਲਈ ਜਿਹੜੀ ਉਹਦੀ ਮੁਹੱਬਤ ਹੈ, ਉਹਨੂੰ ਇਹ ਦਿੱਲੀ ਦੇ ਹਾਕਮ ਸਹਾਰ ਨਹੀਂ ਸਕਦੇ। ਇਟਸ ਨਾਟ ਈਜ਼ੀ ਟੂ ਬੀ ਏ ਸਿੱਖ, a Gursikh on top, a journalist and a warrior of truth and justice. Speaking truth has a price. We must pay it. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 25 ਅਗਸਤ 2022 10/2 ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਪੈਨ ਹਰੇਨ ਕੌਰ ਗਿੱਲ ਜੀਰਾ ਵੱਲੋਂ। ਸੋ ਇਹਨਾਂ ਨੇ ਡਾਕਟਰ ਅਮਰਜੀਤ ਸਿੰਘ ਅਤੇ TV84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਅਤੇ ਸੱਚਾਈ ਉਜਾਗਰ ਕਰਨ ਲਈ ਚੰਗਾ ਕੰਮ ਕਰ ਰਹੇ ਹੋ। ਸੋ ਨੌਜਵਾਨਾਂ ਨੂੰ ਨਾਲ ਜੋੜਨ ਲਈ ਸੋਸ਼ਲ ਮੀਡੀਆ ਦੀ ਹੋਰ ਵਧੇਰੇ ਵਰਤੋਂ ਕਰੋ। ਅਜੇ ਕੰਮ ਹੋਰ ਬਹੁਤ ਪਿਆ ਹੈ ਕਰਨ ਵਾਲਾ। ਸੋ ਤੁਹਾਡੇ ਸ਼ੋਅਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤਾਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਰਿਨ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੀ ਜਿਹੜੇ ਬਾਹਰਲੇ ਸਿੱਖਾਂ ਨੂੰ ਬਲੈਕ ਲਿਸਟ ਕਰਨ ਵਾਲੀ ਜਿਹੜੀ ਸੂਚੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਅਮਰੀਕੀ ਸਿੱਖ ਜਰਨਲਿਸਟ ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਸੋ ਅੰਗਦ ਸਿੰਘ ਨਿਊਯਾਰਕ ਬੇਸਡ ਵਾਈਸ ਪੋਰਟਲ ਲਈ ਕੰਮ ਕਰਦਾ ਹੈ। ਉਸ ਨੇ ਭਾਰਤ ਸੰਬੰਧੀ ਕਈ ਸਟੋਰੀਜ਼ ਕੀਤੀਆਂ ਹਨ ਅਤੇ ਜਿਹੜੀਆਂ ਡਾਕੂਮੈਂਟਰੀਜ਼ ਵੀ ਜਿਹੜੀਆਂ ਨੇ ਬਣਾਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਭੈਣ
ਹੂਰਨ ਕੌਰ ਗਿੱਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਇਹ ਸੀਐਟਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਇਹੋ ਜਿਹਾ ਹੀ ਮਾਹੌਲ ਐਲ ਸਬਰਾਂਟੇ ਦੇ ਗੁਰਦੁਆਰਾ ਸਾਹਿਬ 'ਚ ਵੀ, ਜਿੱਥੇ ਸਰ ਹਰਪ੍ਰੀਤ ਸਿੰਘ ਸੰਧੂ ਬਾਕੀ ਸੇਵਾਦਾਰਾਂ ਦੇ ਨਾਲ ਮਿਲ ਕੇ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਸੇਵਾ ਨਿਭਾਈ ਹੈ, ਪਰ ਇਹਨਾਂ ਦਾ ਪਰਿਵਾਰ ਵੀ, ਹਰਪ੍ਰੀਤ ਸਿੰਘ ਸੰਧੂ ਹੋਰਾਂ ਦਾ, ਭੈਣ ਜੀ, ਇਹਨਾਂ ਦੇ ਬੱਚੇ, ਇਹ ਵੀ ਪੂਰੀ ਤਰ੍ਹਾਂ ਗੁਰਸਿੱਖੀ ਰੰਗ ਵਿੱਚ ਰੰਗੇ ਹੋਏ ਨੇ। ਗੁਰਬਾਣੀ, ਕੀਰਤਨ, ਗੱਤਕਾ ਔਰ ਸਫਲ ਵਿਆਹੁਤਾ ਜੀਵਨ ਦੇ ਵਿੱਚ ਹੁੰਦਿਆਂ ਵੀ ਜਿਹੜੀਆਂ ਵੈਲਿਊਜ਼ ਬਚਪਨ ਦੇ ਵਿੱਚ ਮਾਪਿਓ ਨੇ ਦਿੱਤੀਆਂ, ਉਹਨਾਂ ਨੂੰ ਪਰਨਾਏ ਹੋਏ ਨੇ। ਅੱਛਾ ਔਰ ਸਾਡੇ ਨਾਲ, ਕਿਉਂਕਿ ਸੰਧੂ ਸਾਹਿਬ ਖੁਦ ਵੀ 80s ਤੋਂ ਹੀ ਖਾਲਿਸਤਾਨੀ ਸੰਘਰਸ਼ ਦੇ ਇੱਕ ਪਿੱਲਰ ਵਾਂਗ ਖਲੋਤੇ, ਔਰ ਫਿਰ US ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਦੇ ਵਿੱਚ ਜਿਹੜਾ ਰੋਲ ਉਹਨਾਂ ਨੇ ਨਿਭਾਇਆ ਔਰ ਨਿਭਾ ਰਹੇ ਨੇ, ਉਹ ਆਪਣੇ ਆਪ ਦੇ ਵਿੱਚ ਹੀ ਦੱਸਦਾ ਹੈ ਕਿ ਉਹਨਾਂ ਦੀ ਜਿੱਥੇ ਦੋਨੋਂ ਸਿਸਟਮਸ ਆਪਣੀ ਯੰਗ ਉਮਰ 'ਚੋਂ ਅਮਰੀਕਾ 'ਚ ਆਏ, ਔਰ ਜਿੱਥੇ ਸਿੱਖੀ ਉਹਨਾਂ ਦੇ ਰੋਮ ਦੇ ਵਿੱਚ ਹੈ, ਉੱਥੇ ਅਮਰੀਕਨ ਪੋਲੀਟੀਕਲ ਸਿਸਟਮ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਸੀਐਟਲ ਐਲ ਸਬਰਾਂਟੇ ਦੇ ਸਿਟੀ ਕੌਂਸਲ ਦੇ ਵਿੱਚ ਵੀ ਉਹ ਐਜ਼ ਏ ਕੌਂਸਲਮੈਨ ਰਹੇ। ਅੱਛਾ ਔਰ ਹੁਣ ਪਾਕਿਸਤਾਨ ਦੇ ਵਿੱਚ ਵੀ ਖਾਸ ਤੌਰ ਤੇ, ਜਿਵੇਂ ਅਸੀਂ ਹੰਗੂ ਦਾ ਜ਼ਿਕਰ ਕੀਤਾ ਸੀ, ਜਿਹੜਾ ਸਾਰਾਗੜੀ ਦੇ ਨਾਲ ਕੁਛ ਦੂਰੀ ਦੇ ਉੱਤੇ ਗੁਰਦੁਆਰਾ ਸਾਹਿਬ ਤਾਮੀਰ ਹੋ ਰਿਹਾ ਹੈ, ਉਹਦੇ 'ਚ ਵੀ ਉਹ ਬਾਕੀ ਸਾਥੀਆਂ ਦੇ ਨਾਲ, ਐਲ ਸਬਰਾਂਟੇ ਗੁਰਦੁਆਰਾ ਕਮੇਟੀ ਨਾਲ, ਔਰ ਉੱਥੇ ਜਿਹੜੇ ਸਨੀ ਸਿੰਘ ਉੱਥੋਂ ਦੇ ਕਰਤਾ ਧਰਤਾ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਸੇਵਾ ਨਿਭਾ ਰਹੇ ਨੇ। ਔਰ ਅਸੀਂ ਐਲ ਸਬਰਾਂਟੇ ਜਦੋਂ ਗਏ, ਉੱਥੇ ਗੁਰਦੁਆਰਾ ਸਾਹਿਬ 'ਚ ਵੀ ਬੱਚਿਆਂ ਦੇ ਨਾਲ ਮੇਲ ਹੋਇਆ, ਔਰ ਬੀਬੀ ਹੂਰਨ ਕੌਰ ਗਿੱਲ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਇਹ ਪਰਿਵਾਰਕ ਵੈਲਿਊਜ਼, ਜਦੋਂ ਮਾਤਾ ਪਿਤਾ ਉਹਨਾਂ ਦੀ ਡੈਡੀਕੇਸ਼ਨ, ਕਮਿਟਮੈਂਟ ਹੁੰਦੀ ਹੈ, ਤੇ ਅੱਗੋਂ ਉਹ ਖੁਸ਼ਕਿਸਮਤ ਨੇ ਪੇਰੈਂਟਸ ਜਿਨ੍ਹਾਂ ਦੇ ਬੱਚੇ ਬੱਚੀਆਂ ਵੀ ਸਿੱਖੀ ਦੇ ਰਸਤੇ ਨੂੰ, ਔਰ ਉਸ ਤੋਂ ਵੀ ਅੱਗੋਂ ਨਿਕਲ ਕੇ ਪੰਥਕ ਆਜ਼ਾਦੀ, ਪੰਥਕ ਚੜ੍ਹਦੀ ਕਲਾ ਦੇ ਰਸਤੇ ਨੂੰ ਚੁਣਦੇ ਨੇ। ਸੋ ਉਹਨਾਂ ਦਾ ਸੁਨੇਹਾ ਵੀ ਨੌਜਵਾਨ ਪੀੜ੍ਹੀ ਲਈ ਹੈ, ਔਰ ਉਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਰਪ੍ਰੀਤ ਸਿੰਘ ਸੰਧੂ, ਉਹਨਾਂ ਦੇ ਮਾਤਾ ਜੀ ਵੀ ਉੱਥੇ ਹੀ ਗੁਰਦੁਆਰਾ ਸਾਹਿਬ ਮਿਲੇ। ਉਹਨਾਂ ਦੀਆਂ ਕਈ ਵਾਰ ਈਮੇਲਸ, ਮੈਸੇजेस ਵੀ, ਟੈਕਸਟ ਮੈਸੇजेस ਹੁੰਦੇ ਨੇ, ਉਹ ਵੀ ਜਿਹੜਾ ਪੂਰੀ ਲਗਾਤਾਰਤਾ ਨਾਲ ਸੱਚੋ ਸੱਚ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਔਰ ਅਸੀਂ ਸਮੁੱਚੇ ਪਰਿਵਾਰ ਦਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਹਮੇਸ਼ਾ ਹੀ ਸਾਡੇ ਨਾਲ ਇੱਕ ਮੁਹੱਬਤ ਵੀ ਰੱਖੀ, ਔਰ TV 84 ਦੇ ਵੀ ਖੈਰ ਖੁਆਹ ਨੇ, ਇਹਨਾਂ ਦਾ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੇਰਵੇ ਨਾਲ ਦੱਸਿਆ ਸੀ, ਹੁਣ ਅਸੀਂ ਇਸ ਡਿਟੇਲ 'ਚ ਨਹੀਂ ਜਾਵਾਂਗੇ ਕਿ ਸਾਡੀ TV 84 ਦੀ ਟੀਮ, ਅਸੀਂ ਟੋਰਾਂਟੋ, ਮੌਂਟਰੀਆਲ ਵਿਜ਼ਿਟ ਕਰ ਰਹੇ, ਔਰ ਜਿਹੜੇ ਪ੍ਰੋਗਰਾਮ ਸਾਡੇ ਟੋਰਾਂਟੋ ਨਿਵਾਸੀ ਵੀਰਾਂ ਭੈਣਾਂ ਵੱਲੋਂ ਔਰ ਮੌਂਟਰੀਆਲ ਨਿਵਾਸੀ ਵੀਰਾਂ ਭੈਣਾਂ ਵੱਲੋਂ ਲਿਖੇ ਗਏ ਨੇ ਹੁਣ ਤੱਕ, ਉਹਨਾਂ ਮੁਤਾਬਕ ਪਰਸੋਂ ਯਾਨੀ ਕਿ 27 ਅਗਸਤ ਨੂੰ ਸੈਚਰਡੇ 11 ਤੋਂ 2 ਵਜੇ ਤੱਕ ਗ੍ਰੈਂਡ ਤਾਜ ਬੈਂਕੁਏਟ ਹਾਲ 6915 ਡਿਕਸੀ ਰੋਡ, ਯੂਨਿਟ ਨੰਬਰ 20, ਮਿਸੀਸਾਗਾ, ਓਨਟਾਰੀਓ ਦੇ ਵਿੱਚ ਜਿਹੜਾ ਇੱਕ ਪੰਥਕ ਸਮਾਗਮ ਰੱਖਿਆ ਹੋਇਆ ਹੈ TV 84 ਦੀ ਸਪੋਰਟ ਦੇ ਵਿੱਚ। ਔਰ ਸਾਡੇ ਲਈ ਵੀ ਕਈ ਵਰਿਆਂ ਬਾਅਦ ਇਹ ਇੱਕ ਮੌਕਾ ਹੋਏਗਾ ਆਪਣੇ ਵੀਰਾਂ ਭੈਣਾਂ ਨੂੰ ਮਿਲਣ ਦਾ। ਸੋ ਉਸੇ ਸ਼ਾਮ ਹੀ ਫਿਰ ਪਰਸੋਂ ਸੈਚਰਡੇ 7:30 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਵਿੱਚ ਅਸੀਂ ਸੰਗਤ ਦੇ ਦੀਦਾਰ ਕਰਾਂਗੇ। ਅਗਲੇ ਦਿਨ ਸੰਡੇ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ, ਰੈਕਸਟੇਲ ਬਾਜ਼ਾਰ ਹੈ, ਉਸ ਦੇ ਵਿੱਚ ਸਾਡੀ ਹਾਜ਼ਰੀ ਹੋਏਗੀ। ਔਰ ਮੰਡੇ ਸ਼ਾਮ ਨੂੰ 6 ਵਜੇ ਜਿਹੜਾ ਪ੍ਰੋਮੈਂਡਸ ਹਡਸਨ ਪਲਾਜ਼ਾ 3187 ਰਾਊਟ ਹਾਰਵੁੱਡ ਹਡਸਨ ਕਿਊਬੈਕ, ਇਸ ਦੇ ਵਿੱਚ ਅਸੀਂ ਆਪਣੇ ਵੀਰਾਂ ਭੈਣਾਂ ਦੇ ਨਾਲ ਮੁਲਾਕਾਤ ਕਰਾਂਗੇ। ਦਰਸ਼ਕ ਨਾਲ ਦੇਖ ਵੀ ਰਹੇ ਹੋਣਗੇ ਕਿ, ਔਰ ਇਹਨਾਂ ਦੋਨਾਂ ਥਾਵਾਂ ਦੇ ਲਈ ਜਿਨ੍ਹਾਂ ਨਾਲ ਵੀ ਸੰਪਰਕ ਕਰਨ ਲਈ ਥੱਲੇ ਨੰਬਰ ਨੇ। ਇਹ ਜਿਹੜੇ ਵੀ ਵੀਰ ਭੈਣਾਂ ਸਾਡੇ ਪ੍ਰੋਗਰਾਮ ਰਾਹੀਂ ਜੁੜੇ ਰਹਿੰਦੇ ਨੇ, ਉਹਨਾਂ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਨੇ। ਸੋ ਸਭ ਨੂੰ ਖੁੱਲ੍ਹਾ ਸੱਦਾ ਕਿ ਆਫਟਰ ਏ ਲੌਂਗ ਟਾਈਮ, ਕੋਵਿਡ ਨੇ ਵੀ ਇੱਕ ਵੱਡੀ ਰੁਕਾਵਟ ਬਣੀ, ਪਰ ਉਸ ਤੋਂ ਪਹਿਲਾਂ ਵੀ ਮੈਂ ਕੁਝ ਕਾਰਨਾਂ ਕਰਕੇ ਨਹੀਂ ਸੀ ਟਰੈਵਲ ਕੀਤਾ, ਔਰ ਹੁਣ ਅਸੀਂ ਸਭ ਦੇ ਦੀਦਾਰ ਕਰਾਂਗੇ।
ਕੱਲ ਜਦੋਂ ਅਸੀਂ ਇਹੀ ਸੈਗਮੈਂਟ ਕੀਤਾ ਔਰ ਉਹਦੇ ਪਹਿਲੇ ਸੈਗਮੈਂਟ 'ਚ ਹੀ ਕਿ ਕਿਵੇਂ ਇੱਥੋਂ ਦੀਆਂ ਏਜੰਸੀਆਂ ਤਾਂ ਆਪਣਾ ਕੰਮ ਲੱਗੀਆਂ ਹੋਈਆਂ ਨੇ, ਵਪਾਰੀ ਨੇ, ਲੇਕਿਨ ਮੀਡੀਆ ਦੀ ਇੰਪੋਰਟੈਂਸ ਕਿ ਕਿਵੇਂ ਭਾਰਤੀ ਹਾਕਮ ਜਿਸ ਭਾਰਤ ਦੇ ਵਿੱਚ 1 ਬਿਲੀਅਨ 500 ਮਿਲੀਅਨ ਲੋਕ ਰਹਿੰਦੇ ਨੇ, ਉਹਨਾਂ ਨੇ ਕਿਵੇਂ 800 ਦੇ ਕਰੀਬ ਉਹਨਾਂ ਦੇ ਟੀਵੀ ਚੈਨਲ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ। ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣੇ ਕਈ ਹਜ਼ਾਰਾਂ ਦੀ ਗਿਣਤੀ 'ਚ IT ਸੈੱਲ ਦੇ ਬੰਦੇ ਬਿਠਾਏ ਹੋਏ ਨੇ, ਜਿਸ ਬਾਰੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਸੀਂ ਇੰਨੇ ਗਰੁੱਪ ਬਣਾਏ ਹੋਏ ਨੇ, ਇੰਨੇ ਮਿਲੀਅਨ ਦੇ ਫਲਾਣੀ ਥਾਂ, ਇੰਨੇ ਮਿਲੀਅਨ ਦੇ ਫਲਾਣੇ, ਔਰ ਖਬਰ ਸੱਚੀ ਹੋਏ ਜਾਂ ਝੂਠੀ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਜਿਹੜੀ ਹੈ ਉਹ ਸਭ ਤੱਕ ਪਹੁੰਚ ਜਾਂਦੀ ਹੈ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਬੋਸਟ ਕਰ ਰਹੇ ਸੀ ਆਪਣੇ BJP ਦੇ ਗੈਦਰਿੰਗ ਦੇ ਵਿੱਚ ਕਿ ਭਾਈ ਇਹ ਅਸੀਂ ਇਵੇਂ ਕਰ ਰਹੇ ਹਾਂ। ਸੋ ਹੁਣ ਤਾਂ ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇਹਨਾਂ ਦਾ ਯਾਰ ਅਡਾਨੀ ਜਿਹੜਾ ਮੀਡੀਆ ਦੇ ਉੱਤੇ ਤਾਂ ਫੁੱਲ ਕੰਟਰੋਲ, ਫਿਰ ਏਅਰਪੋਰਟ ਦੂਜੇ ਤੀਜੇ, ਜਿਹਨੂੰ ਸਤਪਾਲ ਮਲਿਕ ਮੇਘਾਲਿਆ ਦੇ ਗਵਰਨਰ ਨੇ ਕਿਹਾ ਕਿ ਬਾਕੀ ਵੇਚ ਦਿੱਤਾ, ਹੁਣ ਬਾਕੀ ਦਾ ਜੋ ਰਹਿੰਦਾ ਉਹਨੂੰ ਵੇਚਣਾ। ਸੋ ਉਸ ਨੇ ਕਿਵੇਂ ਈਵਨ NDTV ਦੇ ਵਿੱਚ ਵੀ ਆਪਣੇ 20% ਤੋਂ ਜ਼ਿਆਦਾ ਸ਼ੇਅਰ ਲਏ ਨੇ, ਔਰ ਇਹਦਾ ਮਤਲਬ ਇਹ ਹੈ ਵੀ ਜਿਹੜੀ ਥੋੜ੍ਹੀ ਬਹੁਤ ਸਰਕਾਰ ਦੀ ਕ੍ਰਿਟਿਸਿਜ਼ਮ ਦੀ ਲਾਈਨ ਹੈ ਉਸ ਨੂੰ ਵੀ ਬਿਲਕੁਲ ਬੰਦ ਕਰ ਦਿੱਤਾ ਗਿਆ। ਹੁਣ ਇਹ ਠੀਕ ਹੈ ਕਿ ਉੱਥੇ ਉਹਨਾਂ ਦਾ ਪੂਰਾ ਜ਼ੋਰ ਹੈ। ਇੰਡੀਪੈਂਡੈਂਟ ਰਾਏ ਵਾਲੇ ਜਾਂ ਜਿਹੜੇ ਸੋਸ਼ਲ ਮੀਡੀਆ 'ਤੇ ਐਕਟਿਵ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪੁਲਿਸ ਹੈ ਕਿ ਜੀ ਤੁਸੀਂ ਇਹ ਸੋਸ਼ਲ ਪੋਸਟ ਕਿਉਂ ਕੀਤੀ, ਇਹ ਉਹਦੇ ਥੱਲੇ ਵੀ ਆ ਕੇ ਜਿਹੜੀ ਹੈ ਉਹ ਗ੍ਰਿਫਤਾਰੀ ਕਰਦੇ ਨੇ, UAPA ਕਾਨੂੰਨ ਵੀ ਇਸਤੇਮਾਲ ਕਰਦੇ ਨੇ। ਔਰ ਜਿਵੇਂ ਜਰਨਲਿਸਟ ਦੀਆਂ ਰਿਪੋਰਟਸ ਨੇ ਇੰਟਰਨੈਸ਼ਨਲ, ਕਿਵੇਂ ਇੰਡੀਪੈਂਡੈਂਟ ਮਾਈਂਡਡ ਜਰਨਲਿਸਟ ਨੂੰ ਮਾਰਿਆ ਵੀ ਜਾ ਰਿਹਾ ਜਾਨੋਂ, ਔਰ ਉਹਨਾਂ ਨੂੰ UAPA ਦੇ ਥੱਲੇ ਅੰਦਰ ਵੀ ਦਿੱਤਾ ਜਾ ਰਿਹਾ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਹਾਥਰਸ ਜਿੱਥੇ ਕਿ ਇੱਕ ਦਲਿਤ ਬੱਚੀ ਦੇ ਨਾਲ ਜਬਰ ਜਨਾਹ ਔਰ ਫਿਰ ਉਸ ਦਾ ਮਰਡਰ ਹੋਇਆ, ਉਹਨੂੰ ਕਵਰ ਕਰਨ ਗਏ ਇੱਕ ਮੁਸਲਮਾਨ ਜਰਨਲਿਸਟ ਜਿਹੜੇ ਨੇ, ਉਹਨਾਂ ਨੂੰ ਤਾਂ UAPA ਦੇ ਥੱਲੇ ਫੜਿਆ ਹੀ, ਪਰ ਜਿਹੜਾ ਟੈਕਸੀ ਡਰਾਈਵਰ ਉਹਨਾਂ ਨੂੰ ਲੈ ਕੇ ਗਿਆ ਉਹਨੂੰ ਉਹਦੇ ਤੇ ਵੀ UAPA ਲਾ ਦਿੱਤਾ ਗਿਆ, ਔਰ ਪਿਛਲੇ ਕੱਲ੍ਹ ਹੀ 22 ਮਹੀਨੇ ਬਾਅਦ ਉਹਦੀ ਜ਼ਮਾਨਤ ਹੋਈ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜਾ ਜ਼ਾਬਰ ਸਿਸਟਮ ਹੁੰਦਾ ਹੈ ਉਹ, ਕਿਉਂਕਿ ਜ਼ਬਰ ਨਾਲ ਉਹ ਹਰ ਚੀਜ਼ ਦਬਾ ਰਿਹਾ ਹੁੰਦਾ ਹੈ, ਉਹ ਇਹ ਵੀ ਨਹੀਂ ਚਾਹੁੰਦਾ ਹੁੰਦਾ ਕਿ ਕੋਈ ਗੱਲ ਸੱਚੀ ਬਾਹਰ ਆਏ। ਔਰ ਅੱਜ ਦੇ ਪੀਰੀਅਡ 'ਚ ਜੇ ਮੀਡੀਆ ਔਰ ਖ਼ਾਸ ਤੌਰ 'ਤੇ ਸੋਸ਼ਲ ਮੀਡੀਆ ਦਾ ਤਾਂ ਇੱਕ ਆਪਣਾ ਰੋਲ ਹੈ ਉਹਨੂੰ ਕਾਊਂਟਰ ਕਰਨ ਲਈ, ਉੱਥੇ ਉਹਨਾਂ ਨੇ Facebook, YouTube, Instagram ਸਭ ਦੇ ਉੱਤੇ ਆਪਣਾ ਜੱਫਾ ਮਾਰਿਆ ਹੋਇਆ। ਲੇਕਿਨ ਜਿਹੜੇ ਬਾਹਰ ਬੈਠੇ ਨੇ, ਹਾਲਾਂਕਿ ਜਿਵੇਂ ਉਹਨਾਂ ਨੇ ਜਿਹੜੇ ਨੈਟਵਰਕ ਅਡਾਨੀ ਨੇ ਜਾਂ ਦੂਸਰੇ ਤੀਸਰੇ ਖਰੀਦੇ ਨੇ, ਜਿਹਨੇ IBN, CNN ਉਹ ਵੀ ਉਹੀ ਖਬਰਾਂ ਦਿੰਦੇ ਨੇ, ਕਿਉਂਕਿ ਅੱਗੇ ਇਕੱਲਾ ਇਹ ਨਹੀਂ ਹੈ ਕਿ ਇੱਕ TV ਚੈਨਲ ਖਰੀਦ ਲਿਆ, ਉਹਨਾਂ ਦੇ ਥੱਲੇ ਪੂਰੇ ਨੈਟਵਰਕਿੰਗ ਹੈ। ਕੱਲ੍ਹ ਮੈਂ ਇੱਕ ਥਾਂ 'ਤੇ ਡੀਟੇਲ ਦੇਖ ਰਿਹਾ ਸੀ ਕਿ ਕਿਵੇਂ ਜਿੰਨਾ ਬਾਹਰਲੀਆਂ ਮੀਡੀਆ ਦੇ ਵਿੱਚ ਵੀ ਜੋ ਕੁਝ ਲੱਗਦਾ ਹੈ ਉਸ ਦਾ ਕੰਟਰੋਲ ਵੀ ਉਹਨਾਂ ਦੇ ਕੋਲ ਹੀ ਹੈ। ਫਿਰ ਅਸੀਂ ਡਿਸਇਨਫੋ ਲੈਬ ਇਨਵੈਸਟੀਗੇਸ਼ਨ ਜਿਹੜੀ ਇੱਕ NGO ਨੇ ਕੀਤੀ, ਉਹਦੇ ਤੋਂ ਸਾਹਮਣੇ ਆਇਆ ਕਿ ਕਿਵੇਂ ਇਹਨਾਂ ਨੇ ਤਾਂ ਫੇਕ NGOs ਕ੍ਰੀਏਟ ਕੀਤੀਆਂ ਹੋਈਆਂ ਨੇ, ਔਰ ਦੁਨੀਆ ਭਰ ਦੇ ਵਿੱਚ ਡਿਸਇਨਫੋਰਮੇਸ਼ਨ ਦੇ ਲਈ ਕਿੰਨੇ ਵੈਬਸਾਈਟ, ਕਿੰਨੇ ਪੋਰਟਲ, ਕਿੰਨੇ ਮੀਡੀਆ ਇਹਨਾਂ ਦੀ ਪੇਰੋਲ ਤੇ ਨੇ, ਇਨਕਲੂਡਿੰਗ ਮੈਂਬਰਸ ਆਫ ਪਾਰਲੀਮੈਂਟ, ਯੂਰਪੀਅਨ ਪਾਰਲੀਮੈਂਟ ਦਾ ਜਿਨ੍ਹਾਂ ਦਾ ਡੈਲੀਗੇਸ਼ਨ ਇਹਨਾਂ ਨੇ ਕਸ਼ਮੀਰ 'ਚ ਭੇਜਿਆ ਸੀ। ਲੇਕਿਨ ਇਹਦੇ ਬਾਵਜੂਦ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਜਿੱਥੇ ਇਸ ਕਿਸਮ ਦੇ ਜ਼ੁਲਮ ਸਾਹਮਣੇ ਝੁਕਣ ਵਾਲੇ ਜਾਂ ਪੈਸੇ ਸਾਹਮਣੇ ਵਿਕਣ ਵਾਲੇ ਜਰਨਲਿਸਟ ਜਾਂ ਆਮ ਲੋਕ ਜਿਹੜੇ ਨੇ, ਜਿਨ੍ਹਾਂ ਨੇ ਸਮਝੌਤਾ ਕਰ ਲਿਆ ਹੁੰਦਾ ਹੈ, ਉਹ ਵੀ ਹੁੰਦੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਔਰ ਸੱਚ ਤੇ ਖਲੋ ਕੇ ਚੈਲੰਜ ਕਰਨ ਵਾਲਿਆਂ ਦੀ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖਣ ਵਾਲਿਆਂ ਦੀ ਵੀ ਜਿਹੜੀ ਹੈ ਉਹ ਕਮੀ ਨਹੀਂ ਹੁੰਦੀ। ਬੇਸ਼ੱਕ ਉਹਨਾਂ ਦੇ ਵਗ ਨਹੀਂ ਹੁੰਦੇ, ਲੇਕਿਨ ਉਹਨਾਂ ਦੀ ਕਲਮ, ਉਹਨਾਂ ਦੀ ਜ਼ਬਾਨ, ਉਹਨਾਂ ਦੀ ਡਿਟਰਮੀਨੇਸ਼ਨ, ਉਹਨਾਂ ਦੀ ਵਿਲ ਔਰ ਉਹਨਾਂ ਦੀ ਸੱਚ ਨਾਲ ਮੁਹੱਬਤ ਜਿਹੜੀ ਹੈ ਉਹ ਕੂੜਿਆਂ ਨੂੰ, ਝੂਠਿਆਂ ਨੂੰ, ਜ਼ਾਲਮਾਂ ਨੂੰ ਸਦਾ ਹੀ ਬੇਨਕਾਬ ਕਰਦੀ ਰਹਿੰਦੀ ਹੈ। ਔਰ ਕੁਦਰਤੀ ਮੈਂ ਹਾਲਾਂਕਿ ਅਸੀਂ ਪ੍ਰੀ ਮੈਡੀਕਲ ਦੇ ਵਿੱਚ ਐਲਡਸ ਹਕਸਲੇ, ਉਸ ਦਾ ਨਾਂ ਮੈਨੂੰ ਕੁਦਰਤੀ ਅੱਜ ਸਵੇਰੇ ਯਾਦ ਆ ਰਿਹਾ ਸੀ। ਮੈਂ ਕਿਹਾ ਉਹਨੇ ਜਦੋਂ ਕਿ ਸਾਰੇ ਲੋਕ ਤਾਜ ਮਹਿਲ ਦੀ ਤਾਰੀਫ ਕਰਦੇ ਨੇ, ਉਹਦਾ ਇੱਕ ਆਰਟੀਕਲ ਸੀ ਐਲਡਸ ਹਕਸਲੇ ਦਾ, ਜਿਹੜਾ ਕਿ
ਉਹਨੇ ਕ੍ਰਿਟੀਕ ਕੀਤਾ ਤਾਜ ਮਹਿਲ ਨੂੰ, ਔਰ ਇਹ ਉਦੋਂ ਹੁਣ ਤਾਂ ਪਤਾ ਨਹੀਂ ਪ੍ਰੀ ਮੈਡੀਕਲ ਦੇ ਇੰਗਲਿਸ਼ ਕੋਰਸਿਸ ਦੇ ਵਿੱਚ ਹਿੱਸਾ ਸੀ। ਔਰ ਮੈਨੂੰ ਇਹ ਲੱਗਾ ਕਿ ਵੀ ਐਲਡਸ ਹਕਸਲੇ ਨੇ ਵੀ ਕੁਛ ਨਾ ਕੁਛ ਐਸਾ ਕਿਹਾ ਹੋਇਆ ਹੈ, ਕਿਉਂਕਿ ਉਹ ਇੱਕ ਬੜਾ ਵੱਡਾ ਥਿੰਕਰ, ਨਾਵਲਿਸਟ, ਇੱਕ ਗੇਮ ਚੇਂਜਰ ਵੀ, ਫਿਕਸ਼ਨ ਸਾਇੰਸ ਦਾ ਰਾਈਟਰ। ਉਹਦਾ ਟਾਈਮ ਫਰੇਮ, ਉਹ ਜੰਮਿਆ 1894 ਚ ਯੂਕੇ ਚ ਸੀ ਔਰ 1963 ਚ ਲਾਸ ਏਂਜਲਸ ਅਮਰੀਕਾ ਜੋ ਉਸ ਦੀ ਮੌਤ ਹੋਈ। ਔਰ ਉਹਦਾ ਬਰੇਵ ਨਿਊ ਵਰਲਡ 1932 ਚ ਪਬਲਿਸ਼ ਹੋਇਆ ਸੀ ਨਾਵਲ, ਜਿਹਨੇ ਜਿਹੜੀ ਮਾਡਰਨ ਸਾਇੰਸ ਫਿਕਸ਼ਨ ਅਸੀਂ ਕਹਿੰਦੇ ਹਾਂ ਉਹਦਾ ਟ੍ਰੈਂਡ ਜਿਹੜਾ ਇਹਨੇ ਜਿਹੜਾ ਬਰੇਵ ਨਿਊ ਵਰਲਡ ਇਹਨੇ ਸੈੱਟ ਕੀਤਾ। ਔਰ ਕੁਦਰਤੀ ਮੈਂ ਜਦੋਂ ਉਸ ਆਰਟੀਕਲ ਨੂੰ ਵੀ ਤਾਜ ਮਹਿਲ ਵਾਲਿਆਂ ਨੂੰ ਵਾਪਸ ਪੜ੍ਹ ਰਿਹਾ ਸੀ ਤਾਂ ਉਹਦੀ ਇੱਕ ਕੋਟ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ, ਔਰ ਉਦੋਂ ਕੀ ਇਹ ਖਬਰ ਵੀ ਮੈਨੂੰ ਮਿਲੀ ਕਿ ਕਿਵੇਂ ਅਮਰੀਕਨ ਸਿਟੀਜ਼ਨ ਅੰਗਦ ਸਿੰਘ, ਯੰਗ ਜਰਨਲਿਸਟ, 6 ਫੁੱਟ 5 ਇੰਚ ਲੰਬਾ ਔਰ ਬਹਾਦਰ, ਜਿਹਦੀ ਕਲਮ ਵਾਈਸ ਜਿਸ ਪੋਰਟਲ ਲਈ ਉਹ ਕੰਮ ਕਰਦਾ ਹੈ, ਮੈਂ ਜ਼ਿਕਰ ਕਰਾਂਗਾ ਕਿ ਕਿੰਨੇ ਆਰਟੀਕਲ ਉਸ ਦੇ ਜਿਹੜੇ ਨੇ ਉਹ ਇਸ ਸਾਰੇ ਪੀਰੀਅਡ, ਕਿਉਂਕਿ ਉਹ ਕਵਰ ਹੀ ਏਸ਼ੀਆ, ਸਾਊਥ ਏਸ਼ੀਆ ਨੂੰ ਕਰਦਾ ਹੈ। ਔਰ ਈਵਨ ਉਸ ਦੀ ਲਿਖਤ ਔਰ ਉਹਦੀ ਡਾਕੂਮੈਂਟਰੀ, ਔਰ ਮੈਂ ਅੰਗਦ ਸਿੰਘ ਨੂੰ ਉਹਦੇ ਬਚਪਨ ਤੋਂ ਜਾਣਦਾ ਕਿ ਜਦੋਂ ਯੰਗ ਚਾਈਲਡ ਸੀ ਉਹਦੀ ਡਾਕੂਮੈਂਟਰੀ ਨੂੰ ਉਸ ਜ਼ਮਾਨੇ 'ਚ ਵੀ ਅਵਾਰਡ ਮਿਲਿਆ ਸੀ ਨੈਸ਼ਨਲ ਲੈਵਲ ਦਾ। ਔਰ ਹੁਣ ਵੀ ਉਸ ਦੀਆਂ ਡਾਕੂਮੈਂਟਰੀਜ਼ ਔਰ ਲਿਖਤਾਂ ਜਿਹੜੀਆਂ ਨੇ ਉਹ ਐਮੀ ਅਵਾਰਡ ਦੇ ਲਈ ਨੋਮੀਨੇਟ ਹੋਈਆਂ। ਫਿਰ ਇਹ ਖਬਰ ਅੰਗਦ ਸਿੰਘ ਦੇ ਹਵਾਲੇ ਨਾਲ ਆਈ ਕਿ ਅੰਗਦ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਜਿਹੜਾ ਹੈ ਵਾਪਸ ਅਮਰੀਕਾ ਮੋੜ ਦਿੱਤਾ ਗਿਆ। ਹਾਲਾਂ ਉਹਦੇ ਕੋਲ OIC ਓਵਰਸੀਜ਼ ਇੰਡੀਅਨ ਕਾਰਡ ਵੀ ਸੀ ਔਰ ਉਹ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਜਿਹੜਾ ਜਾ ਰਿਹਾ ਸੀ। ਪਰ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਐਲਡਸ ਹਕਸਲੇ ਨੂੰ ਇਸ ਲਈ ਕੋਟ ਕਰਨਾ ਚਾਹੁੰਦਾ ਹਾਂ ਕਿ ਜਦੋਂ ਇੱਕ ਤਬਕਾ ਇਹ ਪੁੱਛਦਾ ਹੈ ਕਿ ਜੀ ਉੱਥੇ ਜਿਹੜੇ ਲੋਕ ਨੇ ਉਹ ਬੜੇ ਆਰਾਮ ਨਾਲ ਰਹਿੰਦੇ ਨੇ, ਉਹਨਾਂ ਨੂੰ ਉਹ ਕਹਿੰਦੇ ਨੇ ਜੀ ਤੁਹਾਨੂੰ ਕਿਹੜੀ ਗੁਲਾਮੀ ਪਈ ਹੋਈ ਹੈ। ਔਰ ਈਵਨ ਸਾਡੇ ਵੀਰ ਜਤਿੰਦਰ ਸਿੰਘ ਟੋਰਾਂਟੋ ਤੋਂ ਉਹ ਆਪਣੇ ਕਿਸੇ ਕਰੀਬੀ ਰਿਸ਼ਤੇਦਾਰ ਦੇ ਹਵਾਲੇ ਨਾਲ ਕਹਿ ਰਹੇ ਸੀ ਕਿ ਜੀ ਮੈਂ ਜਦੋਂ ਉਹਨਾਂ ਨੂੰ ਚਾਅ ਨਾਲ ਦੱਸਿਆ ਵੀ ਡਾਕਟਰ ਸਾਹਿਬ ਨੇ ਆਉਣਾ ਹੈ ਔਰ TV 84 ਦਾ ਇਵੇਂ ਰੱਖਿਆ ਹੋਇਆ, ਤੇ ਉਹਨਾਂ ਨੇ ਕਿਹਾ ਵੀ ਉੱਥੇ ਕੀ ਪ੍ਰੋਬਲਮ ਹੈ, ਭਾਰਤ 'ਚ ਬਹੁਤ ਚੰਗੀ ਗੱਲ ਹੈ। ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਗੁਲਾਮ ਨਹੀਂ ਹੋ? ਉਹ ਕਹਿੰਦੇ ਬਿਲਕੁਲ ਨਹੀਂ, ਸਾਨੂੰ ਤਾਂ ਬਿਲਕੁਲ ਅਸੀਂ ਬੜੀ ਆਜ਼ਾਦੀ ਨਾਲ ਰਹਿੰਦੇ। ਹੁਣ ਇਹ ਇਕੱਲਾ ਇੱਕ ਦਾ ਆਰਗੂਮੈਂਟ ਨਹੀਂ ਹੈ, ਤੁਹਾਨੂੰ ਬਹੁਤ ਸਾਰੇ ਐਸੇ ਮਿਲ ਜਾਣਗੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਬਾਹਰ ਬੈਠੇ ਜਿਹੜੇ ਨੇ ਇਹ ਖਾਲਿਸਤਾਨ ਦਾ ਰੌਲਾ ਪਾਉਂਦੇ ਨੇ ਔਰ ਇਹਦੇ ਕਰਕੇ ਸਾਨੂੰ ਵੀ ਜਿਹੜਾ ਉਹ ਛਿੱਤਰ ਪੈਂਦੇ ਨੇ ਕਦੀ ਕਦਾਈ, ਜਿਵੇਂ ਨਵੰਬਰ 84 ਚ ਪਏ ਜਾਂ ਫੇਰ ਨਾ ਪੈ ਜਾਣ, ਉਹ ਇਸ ਗੱਲੋਂ। ਔਰ ਮੈਂ ਜਦੋਂ ਇਹ ਐਲਡਸ ਹਕਸਲੇ ਦੀ ਕੋਟ ਦੇਖੀ ਤਾਂ ਮੈਨੂੰ ਲੱਗਿਆ ਕਿ ਵੀ ਇਹ ਜੇ 20ਵੀਂ ਸਦੀ ਦੀ ਬਿਗਨਿੰਗ 'ਚ ਇਸ ਲੈਵਲ ਦਾ ਥਿੰਕਰ ਇਹ ਦੇਖ ਰਿਹਾ ਸੀ ਤੇ ਉਹਨੇ, ਕਿਉਂਕਿ ਉਹ ਕੋਈ ਇੰਡੀਅਨ ਤਾਂ ਨਹੀਂ ਹੈ, ਉਹਨੇ ਓਵਰਆਲ ਜਿਹੜੀ ਹਿਊਮਨ ਨੇਚਰ ਹੈ ਉਹ ਕਿਵੇਂ ਗੁਲਾਮੀ ਕਬੂਲਦੀ ਹੈ, ਕਿਵੇਂ ਉਹ ਜੋ ਵੀ ਰੂਲਰ ਦਾ ਫਿਰ ਹੁਕਮ ਹੁੰਦਾ ਹੈ ਉਹਦੇ ਥੱਲੇ ਹੀ ਉਹਨੂੰ ਜੀਵਨ ਬਸਰ ਕਰਨ ਨੂੰ ਤਰਜੀਹ ਦਿੰਦੀ ਹੈ। ਸੋ ਮੈਂ ਅੰਗਦ ਸਿੰਘ ਦੀ ਗੱਲ ਕਰਨ ਤੋਂ ਪਹਿਲਾਂ ਡੀਟੇਲ ਦੇ ਵਿੱਚ ਐਲਡਸ ਹਕਸਲੇ ਦੀ ਇਸ ਕੋਟ ਨੂੰ ਦੁਹਰਾਉਣਾ ਚਾਹੁੰਦਾ। ਉਹਦੇ 'ਚੋਂ ਕਹਿੰਦੇ the greatest part of the population is not very intelligent, dreads responsibility and desires nothing better than to be told what to do। ਕਿ ਆਬਾਦੀ ਦਾ ਇੱਕ ਵੱਡਾ ਹਿੱਸਾ ਕੋਈ ਜ਼ਿਆਦਾ ਇੰਟੈਲੀਜੈਂਟ ਨਹੀਂ ਹੁੰਦਾ, ਅੱਛਾ, ਉਹ ਹਮੇਸ਼ਾ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਦੌੜਦਾ ਹੈ ਔਰ ਉਹਦੀ ਇਹੀ ਇੱਛਾ ਹੁੰਦੀ ਹੈ ਕਿ ਵੀ ਮੈਨੂੰ ਦੱਸੋ ਮੈਂ ਕੀ ਕਰਨਾ, ਕਿ ਉਹ ਹਮੇਸ਼ਾ ਇੱਕ ਵਿਲਿੰਗ ਵਰਕਰ ਦੇ ਤੌਰ ਤੇ ਹੁੰਦਾ ਹੈ। ਉਹ ਜ਼ਿੰਮੇਵਾਰੀ ਤੋਂ ਵੀ ਦੌੜਦਾ ਹੈ ਔਰ ਕਿਸੇ ਵੀ ਸਿਚੁਏਸ਼ਨ ਨੂੰ ਸਮਝਣ ਦੀ ਇੰਟੈਲੀਜੈਂਸ ਨਹੀਂ ਰੱਖਦਾ। ਹੁਣ ਜਿਹੜੀ ਅਗਲੀ ਗੱਲ ਉਹਨੇ ਕਹੀ ਉਹ ਇਸ ਤੋਂ ਵੀ ਇੰਪੋਰਟੈਂਟ ਹੈ, ਪ੍ਰੋਵਾਈਡਡ the rulers do not interfere with its material comforts and its cherished beliefs, it is perfectly happy to let itself be ruled। ਇਹ ਹੈ ਜਿਹੜੀ ਅੱਜ ਵੀ ਸਾਡੇ ਵੀ ਤਬਕੇ ਦੀ ਇੱਕ ਮੈਂਟੈਲਿਟੀ ਹੈ। ਫਿਰ ਉਹਨੇ ਜਿਹੜਾ ਉਸ ਦਾ ਹੈ provided the rulers do not interfere with its material comforts, ਕਿ ਜੇ ਜਿਸ ਕੋਠੀ 'ਚ ਰਹਿ ਰਿਹਾ ਉਹ ਹਾਕਮ ਕੋਠੀ ਨਾ ਖੋਹ ਲੈਣ, ਜੋ ਉਹਦੇ ਕੋਲ ਚੀਜ਼ਾਂ ਨੇ ਉਹਦਾ ਧਨ ਹੈ ਉਸ ਨੂੰ ਹੱਥ ਨਾ ਪਾਉਣ, ਉਹਨੂੰ ਰਹਿਣ ਦੇਣ। provided the rulers do not interfere with its material comforts, ਉਹਦੇ ਦੁਨਿਆਵੀ ਐਸ਼ੋ ਇਸ਼ਰਤ ਨਾਲ ਕੋਈ ਜਿਹੜਾ ਉਹ ਨਾ ਛੇੜਛਾੜ ਕਰਨ, and its cherished beliefs, ਜਿਹੜਾ ਵੀ ਉਹਦਾ ਜਿਹੜੀ ਚੀਜ਼ ਉਹਨੂੰ ਬਹੁਤ ਚੰਗੀ ਲੱਗਦੀ ਹੈ ਉਹਦਾ ਬਿਲੀਫ ਸਿਸਟਮ ਹੈ
ਉਹਦੇ ਨਾਲ ਕੋਈ ਬਹੁਤਾ ਨਾ ਹੋਏ। ਇਟ ਇਜ਼ ਪਰਫੈਕਟਲੀ ਹੈਪੀ ਟੂ ਲੈਟ ਇਟ ਸੈਲਫ ਬੀ ਰੂਲਡ, ਕਿ ਉਹਨੂੰ ਫਿਰ ਹੋਰ ਕੋਈ ਨਹੀਂ ਹੈ, ਉਹ ਕਹਿੰਦਾ ਵੀ ਠੀਕ ਹੈ ਮੈਂ ਜੋ ਵੀ ਹੈ ਮੈਂ ਉਹਨੂੰ ਕਬੂਲ ਕਰਦਾ, ਕਬੂਲ ਹੈ ਕਬੂਲ ਹੈ। ਉਹ ਉਸ ਗੁਲਾਮੀ ਦੇ ਵਿੱਚ ਹੀ ਖੁਸ਼ ਹੁੰਦਾ ਹੈ ਐਜ਼ ਲੌਂਗ ਐਜ਼ ਉਹਦਾ ਅਹੁਦਾ, ਉਹਦਾ ਧਨ ਔਰ ਜਿਹੜਾ ਉਹਦਾ ਮਾੜਾ ਮੋਟਾ ਸਿਸਟਮ ਹੈ ਉਹਦੇ 'ਚ ਕੋਈ ਡੇ ਟੂ ਡੇ ਇੰਟਰਫੇਰੈਂਸ ਨਹੀਂ ਹੁੰਦੀ ਕਿ ਜੇ ਬੱਚਿਆਂ ਨੂੰ ਅੱਡ ਕਰਤਾ ਜਾਂ ਕੋਈ ਹੋਰ ਕਰਤਾ। ਹੁਣ ਇਹ ਹੈ ਜ਼ਹਿਨੀਅਤ ਜਿਹਦਾ ਕਾਰਨ ਹੈ ਕਿ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੀ ਰਿਟ ਹੁਣ ਸਮਝ ਨਹੀਂ। ਜਦੋਂ ਅਸੀਂ ਦੇਖਦੇ ਹਾਂ ਕਿ ਭਾਈ 800,000 ਸਾਲ ਕਿਵੇਂ ਜੁੱਤੀਆਂ ਖਾਂਦੇ ਰਹੇ, ਜਿਹੜੇ ਅੱਜ ਇੰਨੇ ਫੁੰਕਾਰੇ ਮਾਰਦੇ ਨੇ, ਹੰਕਾਰੇ ਹੋਏ ਨੇ, ਉਦੋਂ ਇਹਨਾਂ ਨੇ ਸਲੋਕ ਕੱਢ ਲਿਆ ਦਿਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਕਿਉਂਕਿ ਉਹਨਾਂ ਦੇ ਜਿਹੜਾ ਕੰਫਰਟ ਔਰ ਦੂਜਾ ਉਹਨਾਂ ਨੂੰ ਜਿਹੜਾ ਉਹ ਰਾਜੀ ਰੱਖਿਆ ਤੇ ਬਾਕੀਆਂ ਦੇ ਉੱਤੇ ਜੋ ਮਰਜ਼ੀ ਕਰਦੇ ਰਹੇ, ਉਹਨਾਂ ਨੂੰ ਪਰਵਾਹ ਨਹੀਂ ਹੈ। ਹੁਣ ਇਹੀ ਹਾਲ ਅੱਜ ਇੱਕ ਵੱਡੇ ਤਬਕੇ ਦਾ ਹੈ, ਔਰ ਜਿਹੜਾ ਤਬਕਾ ਬਿਲਕੁਲ ਇਸ ਵੇਲੇ ਜਾਂ ਜਿਹੜਾ ਉਹ ਸਾਥੀ ਸਹਿਯੋਗੀ ਹੈ ਜ਼ੁਲਮ ਕਰਨ ਵਾਲਿਆਂ ਦਾ, ਜਾਂ ਸਾਇਲੈਂਸ ਦੇ ਨਾਲ ਚੁੱਪ ਰਹਿ ਕੇ ਜ਼ੁਲਮ ਕਰਨ ਵਾਲਿਆਂ ਨੂੰ ਉਹ ਖੁੱਲ੍ਹੀ ਛੁੱਟੀ ਦੇ ਰਿਹਾ। ਲੇਕਿਨ ਜਿਸ ਨੌਜਵਾਨ ਨੇ ਆਪਣੀ ਕਲਮ ਚੁੱਕੀ, ਉਸ ਦੀ ਟ੍ਰੇਨਿੰਗ ਵੀ ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਉਹਨੇ ਜਰਨਲਿਜ਼ਮ ਦੀ ਮਾਸਟਰਸ ਕੀਤੀ ਔਰ ਵਾਈਸ ਪੋਰਟਲ ਲਈ ਅੰਗਦ ਸਿੰਘ ਕੰਮ ਕਰਦਾ। ਔਰ ਇਹ ਪਹਿਲੀ ਜਨਰੇਸ਼ਨ ਨਹੀਂ ਹੈ, ਇਹਨਾਂ ਦੇ ਮਦਰ ਬੀਬੀ ਗੁਰਮੀਤ ਕੌਰ ਜਿਨ੍ਹਾਂ ਨੇ ਆਪਣੀ ਖਾਸ ਥਾਂ ਬਣਾਈ ਹੈ। ਉਹਨਾਂ ਦੇ ਵਿੱਚ ਖਾਸ ਤੌਰ 'ਤੇ ਉਹਨਾਂ ਨੇ ਪਹਿਲਾਂ ਤਾਂ ਪੰਜਾਬੀ ਗੁਰਮੁਖੀ ਦੇ ਵਿੱਚ ਉਹਨੂੰ ਪੋਪੂਲਰ ਕਰਨ ਦੇ ਲਈ ਜਿਵੇਂ ਇਲਸਟ੍ਰੇਟਡ ਉਹਨਾਂ ਨੇ ਕੰਮ ਸ਼ੁਰੂ ਕੀਤਾ, ਔਰ ਲੇਟੈਸਟ ਉਹਨਾਂ ਦਾ ਇਸ ਦੇ ਉੱਤੇ ਫੋਕ ਟੇਲਸ ਆਫ ਪੰਜਾਬ ਜਿਹੜੀਆਂ ਬੜੀ ਕਲਰਡ ਇਲਸਟ੍ਰੇਟਡ ਕੰਮ ਹੈ, ਉਸ ਦੇ ਲਈ ਉਹਨਾਂ ਨੇ ਆਪਣੀ ਥਾਂ ਬਣਾਈ ਬੱਚਿਆਂ ਦੇ ਐਂਗਲ ਤੋਂ। ਔਰ ਜਦੋਂ ਪਹਿਲੀ ਵਾਰ ਉਹ ਮਿਲੇ ਤੇ ਉਹਨਾਂ ਨੇ ਕਿਹਾ ਮੇਰਾ ਨਾਂ ਗੁਰਮੀਤ ਹੈ, ਤੇ ਮੈਂ ਜਦੋਂ ਇਹ ਗੁਰਬਾਣੀ ਦੀ ਤੁਕ ਕਿ ਭਾਈ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਤੇ ਮੈਨੂੰ ਲੱਗਾ ਕਿ ਵੀ ਗੁਰੂ ਨੇ ਮੈਨੂੰ ਹੀ ਇਸ ਕੰਮ ਦੇ ਲਾਇਆ ਕਿ ਵੀ ਮੈਂ ਉਸ ਜਿਹੜਾ ਵਾਹਿਗੁਰੂ ਦੀਆਂ ਗੱਲਾਂ ਜਿਹੜੀਆਂ ਨੇ ਕਥਾਵਾਂ ਨੂੰ ਕਹਾਣੀਆਂ ਨੂੰ ਜਿਹੜਾ ਸੁਣਾਵਾਂ। ਔਰ ਪਿੱਛੇ ਜੇ ਉਹ ਪਾਕਿਸਤਾਨ 20 ਯੂਨੀਵਰਸਿਟੀਆਂ ਦੇ ਵਿੱਚ ਔਰ ਕਰਤਾਰਪੁਰ ਸਾਹਿਬ ਗਿਆ, ਔਰ ਉਹਨਾਂ ਨੇ ਉੱਥੇ ਵੀ ਕਿ ਭਾਈ ਸਾਡਾ ਵਿਰਸਾ ਡੈਮੇਜ ਨਾ ਹੋਏ, ਕੋਈ ਦੂਸਰਾ ਨਾ ਹੋਏ, ਉਸ ਦੇ ਉੱਤੇ ਉਹਨਾਂ ਨੇ ਜਿਹੜਾ ਆਪਣੀ ਬੋਲਡ ਆਵਾਜ਼ ਦਿੱਤੀ। ਉਹਨਾਂ ਦੇ ਜਿੱਥੇ ਵੀ ਕਿਤੇ ਗੱਲ ਕਹਿਣ ਦਾ ਮੌਕਾ ਬਣਿਆ ਉਹਨਾਂ ਨੂੰ ਕਿਹਾ ਕਿ ਵੀ ਇਹ ਸੰਗਮਰਮਰ ਦੇ ਨਾਂ ਥੱਲੇ ਜਿਹੜਾ ਅਸੀਂ ਆਪਣਾ ਓਰੀਜਨਲ ਵਿਰਸਾ ਔਰ ਦੂਸਰਾ ਨਾਂ ਜਿਹੜਾ ਉਹ ਡਿਸਟਰੋਏ ਕਰੀਏ। ਸੋ ਉਹਨਾਂ ਦੇ ਸਪੁੱਤਰ ਨੇ ਅੰਗਦ ਸਿੰਘ, ਔਰ ਉਸ ਮਾਂ ਦੀ ਜਿਹੜੀ ਮਾਂ ਉਸ ਦਰਦ ਨੂੰ ਸਮਝਦੀ ਹੈ, ਕੌਮੀ ਦਰਦ ਨੂੰ ਵੀ। ਔਰ ਇਹ ਜਿਹੜੀ ਅੰਗਦ ਸਿੰਘ ਨੂੰ ਵਾਪਸ ਉੱਥੋਂ ਡਿਪੋਰਟ ਕਰਨ ਦੀ ਖਬਰ ਹੈ ਉਹਨਾਂ ਦੀ ਮਾਤਾ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ, ਔਰ ਇਸ ਦੇ ਨਾਲ ਇੱਕ ਗਲੋਬਲ ਖਬਰ ਬਣੀ। ਈਵਨ ਦਾ ਹਿੰਦੂ ਮੈਡਰਾਸ ਤੋਂ ਜਿਹੜੀ ਪਬਲੀਕੇਸ਼ਨ ਹੈ ਉਹਨਾਂ ਨੇ ਵੀ ਆਪਣੀ ਲੀਡ ਸਟੋਰੀਜ਼ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਹੈ। ਵਾਈਸ ਜਰਨਲਿਸਟ ਅੰਗਦ ਸਿੰਘ ਡਿਪੋਰਟਡ ਫਰਮ ਦਿੱਲੀ, ਇਹ ਹੈਡਲਾਈਨ ਹੈ, ਔਰ ਦਰਸ਼ਕ ਦੇਖ ਸਕਦੇ ਨੇ ਕਿ 6 ਫੁੱਟ 5 ਇੰਚ ਦਾ ਨੌਜਵਾਨ ਸੋਹਣਾ ਹੈਂਡਸਮ ਅੰਗਦ ਸਿੰਘ, ਇਹ ਫੋਟੋ ਦਾ ਹਿੰਦੂ ਨੇ ਵੀ ਲਾਈ ਹੈ। ਔਰ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ ਹੈ, ਐਨ ਐਮੀ ਨੋਮੀਨੇਟਡ ਜਰਨਲਿਸਟ ਆਫ ਇੰਡੀਅਨ origin working with America's Vice News was denied entry into India on Wednesday and was deported to New York। ਹੁਣ ਇਹ ਕਿਉਂਕਿ ਸਟੋਰੀ ਸਾਰੇ ਪਾਸੇ ਅੱਜ ਸੋਸ਼ਲ ਮੀਡੀਆ ਤੇ ਵੀ ਹੈ, ਪਰ ਮੈਨੂੰ ਜਿਹੜੀ ਸਭ ਤੋਂ ਜ਼ਿਆਦਾ ਕਿਉਂਕਿ ਜਿਵੇਂ ਉਹਨਾਂ ਦੇ ਮਾਤਾ ਜੀ ਨੇ ਬੀਬੀ ਗੁਰਮੀਤ ਕੌਰ ਹੋਰਾਂ ਨੇ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਜਦੋਂ ਅਸੀਂ 84 ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਕਿਵੇਂ ਸਫ਼ਰ ਕਰਦੀ ਹੈ। ਹੁਣ ਉਹਨਾਂ ਨੇ ਕਿਉਂਕਿ ਬੀਬੀ ਗੁਰਮੀਤ ਕੌਰ ਉੱਥੇ ਉਹਨਾਂ ਦੀ ਪੜ੍ਹਾਈ ਇੰਜੀਨੀਅਰਿੰਗ ਦੀ ਸੀ, ਅਮਰੀਕਾ ਦੇ ਵਿੱਚ ਉਹ ਮਾਸਟਰਸ ਕਰਨ ਲਈ ਯੂਟਾ ਸਾਲਟ ਲੇਕ ਯੂਨੀਵਰਸਿਟੀ 'ਚ ਆਏ, ਔਰ ਉਹਨਾਂ ਨੇ ਜਦੋਂ ਪਹਿਲੀ ਵਾਰ ਉਹਨਾਂ ਦੀ ਉਮਰ ਵੀ 22 ਸਾਲ ਦੀ ਹੋਈ ਸੀ, ਉਹ ਅਮਰੀਕਾ ਐਜ਼ ਏ ਸਟੂਡੈਂਟ ਆਏ, ਉਸ ਵਾਕਿਆ ਨੂੰ ਕੋਟ ਕਰਕੇ ਫਿਰ ਜੋ ਉਹਨਾਂ ਦੇ ਬੇਟੇ ਨਾਲ ਹੋਇਆ ਉਹਨੂੰ ਉਹਨਾਂ ਨੇ ਰਿਲੇਟ ਕੀਤਾ ਹੈ। ਸੋ ਉਹਨਾਂ ਨੇ ਕਿਹਾ ਕਿ ਵੈਨ ਆਈ ਫਲੂ ਟੂ ਅਮਰੀਕਾ ਫॉर द फर्स्ट टाइम Pan Am flight from Bombay to New York, I saw a Sikh boy about my age, I was 22, handcuffed
ਐਂਡ ਬੀਇੰਗ ਟੇਕਨ ਅਵੇ ਟੂ ਬੀ ਡਿਪੋਰਟਡ ਬੈਕ ਟੂ ਇੰਡੀਆ। ਕਿ ਜਦੋਂ ਮੈਂ ਪੈਨਮ ਦੀ ਫਲਾਈਟ ਦੇ ਉੱਤੇ ਨਿਊਯਾਰਕ 'ਚ ਉਤਰੀ 22 ਸਾਲਾਂ ਦੀ, ਤੇ ਮੇਰੀ ਕੀ ਉਮਰ ਦਾ ਇੱਕ ਜਿਹੜਾ ਸਿੱਖ ਲੜਕਾ ਹੈ ਉਹ ਜਿਹੜਾ ਜਕੜਿਆ ਹੋਇਆ ਸੀ, ਉਹਨੂੰ ਉਹ ਇੰਡੀਆ ਡਿਪੋਰਟ ਕਰ ਰਿਹਾ ਸੀ ਨਿਊਯਾਰਕ ਤੋਂ। ਮਾਈ ਹਾਰਟ ਟੋਰ, ਮੇਰਾ ਦਿਲ ਬਹੁਤ ਜ਼ਖਮੀ ਹੋਇਆ। I spoke to him from a distance to comfort him ਕਿ ਮੈਂ ਭਾਵੇਂ ਦੂਰ ਸੀ, ਹੁਣ ਜ਼ਾਹਰ ਹੈ ਪੰਜਾਬੀ 'ਚ ਗੱਲ ਕੀਤੀ ਹੋਏਗੀ ਕਿ ਉਹਨੂੰ ਕੋਈ ਸਕੂਨ ਮਿਲੇ, ਮੈਂ ਉਹਦੇ ਨਾਲ ਗੱਲਬਾਤ ਕੀਤੀ। He said he didn't know the reason ਕਿ ਵੀ ਮੈਨੂੰ ਕਿਉਂ ਅਮਰੀਕਾ ਤੋਂ ਵਾਪਸ ਇੰਡੀਆ ਡਿਪੋਰਟ ਕਰ ਰਹੇ ਨੇ। He was tired of sitting down in plane rides and all he wanted to do was to lay down. His back hurt so bad I wished him ਚੜ੍ਹਦੀ ਕਲਾ। ਉਹਨੇ ਕਿਹਾ ਵੀ ਮੈਂ ਇੰਨੀ ਦੇਰ ਮੈਨੂੰ ਇਹਨਾਂ ਨੇ ਬਿਠਾ ਕੇ ਰੱਖਿਆ ਹੋਇਆ ਇੱਕ ਥਾਂ ਤੋਂ ਦੂਜੀ ਥਾਂ ਪਲੇਨ ਰਾਈਡ ਕਿ ਮੈਂ ਲੰਮਾ ਪੈਣਾ ਚਾਹੁੰਦਾ, ਮੇਰੀ ਬੈਕ ਬਹੁਤ ਹਰਟ ਕਰ ਰਹੀ ਹੈ, ਔਰ ਮੈਂ ਡਿਸਟੈਂਸ ਤੋਂ ਹੀ ਉਹਨੂੰ ਚੜ੍ਹਦੀ ਕਲਾ ਰੱਖਣ ਲਈ ਕਿਹਾ। ਟੁਡੇ ਏ ਜਨਰੇਸ਼ਨ ਲੇਟਰ ਮਾਈ ਸਨ ਐਨ ਅਮਰੀਕਨ ਸਿਟੀਜ਼ਨ who traveled 18 hours to Delhi to visit us in Punjab was deported, put in the next flight back to New York। ਕਿ ਅੱਜ ਇੱਕ ਜਨਰੇਸ਼ਨ ਬਾਅਦ ਇਹ ਹੁਣ ਆਪ ਜਦੋਂ ਐਜ਼ ਏ ਸਟੂਡੈਂਟ ਬੀਬੀ ਆਈ 22 ਸਾਲਾਂ ਦੀ, ਸਿੱਖ ਨੌਜਵਾਨ ਇਵੇਂ ਹੀ ਕਿਵੇਂ ਉਹਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਔਰ ਉਹ ਪੇਨ ਹੈ। they didn't give a reason ਕਿ ਜਿਵੇਂ ਉਸ ਸਿੱਖ ਮੁੰਡੇ ਨੂੰ ਜਿਹਨੂੰ ਡਿਪੋਰਟ ਕੀਤਾ ਉਹਨੇ ਕਿਹਾ ਮੈਨੂੰ ਨਹੀਂ ਪਤਾ ਮੈਨੂੰ ਕਿਉਂ ਡਿਪੋਰਟ ਕਰ ਰਹੇ ਨੇ, but we knew it is his award winning journalism that scares them। ਉਹਨੇ ਮਾਂ ਬੋਲਡ ਹੈ, ਉਹਨੇ ਕਿਹਾ ਵੀ ਰੀਜ਼ਨ ਉਹਨਾਂ ਨੇ ਤਾਂ ਨਹੀਂ ਦਿੱਤਾ ਪਰ ਸਾਨੂੰ ਪਤਾ ਹੈ ਕਿ ਜਿਹੜਾ ਉਹ ਅਵਾਰਡ ਵਿਨਿੰਗ ਜਰਨਲਿਸਟ ਹੈ ਜਿਹਨੇ ਦੁਨੀਆ ਭਰ 'ਚ ਧੁੰਮ ਮਚਾਈ ਹੈ ਭਾਰਤ ਦੀ ਅਸਲੀਅਤ ਖੋਲ ਕੇ, ਇਟ ਇਜ਼ ਦਾ ਸਟੋਰੀਜ਼ ਹੀ ਡਿਡ ਐਂਡ ਦਾ ਸਟੋਰੀਜ਼ ਹੀ ਇਜ਼ ਕੈਪੇਬਲ ਆਫ ਕਿ ਆਲਰੇਡੀ ਉਹਨੇ ਸਟੋਰੀਆਂ ਕੀਤੀਆਂ ਔਰ ਜਿਹੜੀ ਉਹਦੀ ਯੋਗਤਾ ਹੈ ਸੱਚ ਨੂੰ ਬਾਹਰ ਲਿਆਉਣ ਦੀ। ਇਟ ਇਜ਼ the love for his motherland that they can't stand ਕਿ ਆਪਣੀ ਉਸ ਧਰਤੀ ਲਈ, ਮਾਦਰੇ ਵਤਨ ਲਈ, ਪੰਜਾਬ ਦੀ ਧਰਤੀ ਲਈ ਜਿਹੜੀ ਉਹਦੀ ਮੁਹੱਬਤ ਹੈ ਉਹਨੂੰ ਇਹ ਦਿੱਲੀ ਦੇ ਹਾਕਮ ਸਹਾਰ ਨਹੀਂ ਸਕਦੇ। ਇਟ ਇਜ਼ ਕਟਿੰਗ ਐਜ ਰਿਪੋਰਟਿੰਗ ਆਫ ਵਾਈਸ ਨਿਊਜ਼ ਦੈਟ ਗੈਟਸ ਟੂ them ਕਿ ਕਟਿੰਗ ਐਜ ਕਿ ਜਿਹੜੀ ਐਨ ਸੱਚ ਦਾ ਸੱਚ ਤੇ ਸੱਚ ਔਰ ਕੱਚ ਨਤਾਰਾ ਕਰਨ ਵਾਲੀ ਰਿਪੋਰਟਿੰਗ ਹੈ ਉਹਨੂੰ ਉਹ ਫੇਸ ਨਹੀਂ ਕਰ ਸਕਦੇ। ਬਿਲਕੁਲ। He is 6 feet 5 inches tall ਕਿ ਉਹ 6 ਫੁੱਟ 5 ਇੰਚ ਕੱਦ ਹੈ ਮੇਰੇ ਪੁੱਤਰ ਦਾ। His back hurts from riding long rides in such small spaces। ਹੁਣ 6 ਫੁੱਟ 5 ਇੰਚ ਦਾ ਬੰਦਾ ਜਹਾਜ਼ ਦੀ ਸੀਟ 'ਚ ਫਿੱਟ ਹੋਣਾ ਕਿ ਉਹ ਜਦੋਂ ਲੰਬੀ ਰਾਈਡ ਹੁੰਦੀ ਹੈ ਉਹਦੀ ਬੈਕ ਹਰਟ ਕਰਦੀ ਹੈ। He must be wanting to lay down ਕਿ ਉਹਨੂੰ ਜਦੋਂ ਉਹਨਾਂ ਨੇ ਇੱਕ ਤੋਂ ਦੂਜੀ ਥਾਂ ਕੀਤਾ ਡਿਪੋਰਟ, ਉਹ ਚਾਹੁੰਦਾ ਹੋਏਗਾ ਮੈਂ ਲੰਮਾ ਪਾਵਾਂ। I wish you ਚੜ੍ਹਦੀ ਕਲਾ ਮਾਈ ਬॉय। ਇਹ ਹੈ ਜਦੋਂ ਅਸੀਂ ਇੱਕ ਜਨਰੇਸ਼ਨ ਤੋਂ ਦੂਸਰੀ ਦਾ ਸਫ਼ਰ ਦੇਖਦੇ ਹਾਂ। ਇਟਸ ਨਾਟ ਈਜ਼ੀ ਟੂ ਬੀ ਇਹ ਜਿਹੜੀ ਹੈ ਇਹ ਹਕੀਕਤ ਹੈ ਜਿਹੜੀ ਇੱਕ ਲਾਈਨ ਅੱਗੋਂ ਬੀਬੀ ਗੁਰਮੀਤ ਕੌਰ ਨੇ ਕਹੀ। ਇਟਸ ਨਾਟ ਈਜ਼ੀ ਟੂ ਬੀ ਏ ਸਿੱਖ, ਏ ਗੁਰਸਿੱਖ ਔਨ ਟੌਪ, ਏ ਜਰਨਲਿਸਟ ਐਂਡ ਏ ਵਾਰੀਅਰ ਆਫ ਟਰੂਥ ਐਂਡ ਜਸਟਿਸ। ਬਿਲਕੁਲ। ਇੱਕ ਸਿੱਖ ਹੋਣਾ ਸੌਖਾ ਨਹੀਂ ਹੈ, ਫਿਰ ਉਸ ਚੋਂ ਵੀ ਅੱਗੋਂ ਗੁਰਸਿੱਖ ਹੋਣਾ, ਫਿਰ ਜਰਨਲਿਸਟ ਹੋਣਾ, ਤੇ ਉਹਦੇ ਚੋਂ ਵੀ ਫਿਰ ਜਰਨਲਿਜ਼ਮ 'ਚ ਵੀ ਬਹੁਤ ਸਾਰਾ ਵਿਕਾਊ ਮਾਲ ਹੈ। ਇੱਕ ਯੋਧਾ ਹੋਣਾ ਟਰੂਥ ਔਰ ਜਸਟਿਸ ਦਾ, ਕਲਮ ਦੇ ਨਾਲ ਸੱਚ ਨੂੰ ਉਜਾਗਰ ਕਰਨਾ। ਸਪੀਕਿੰਗ ਟਰੂਥ ਹੈਜ਼ ਏ ਪ੍ਰਾਈਸ, ਵੀ ਮਸਟ ਪੇ ਇਟ ਕਿ ਸੱਚ ਬੋਲਣ ਦਾ ਮੁੱਲ ਤਾਰਨਾ ਪੈਂਦਾ ਹੈ, ਜ਼ਰੂਰ ਮੁੱਲ ਤਾਰਨਾ ਪੈਂਦਾ ਹੈ। I am comforting your back ਕਿਉਂਕਿ ਮਾਂ ਉੱਥੇ ਬੈਠੀ ਹੈ, ਮਾਂ ਨੂੰ ਮਿਲਣ ਜਾ ਰਿਹਾ ਹੈ ਕਿਉਂਕਿ ਨਾਨੀ ਬਿਮਾਰ ਨੇ, ਉਹ ਗਏ ਹੋਏ ਨੇ, ਉਹਨਾਂ ਨੇ ਕਿਹਾ ਫੈਮਿਲੀ ਰੀਯੂਨੀਅਨ ਹੈ, ਉਹਨਾਂ ਨੇ ਕਿਹਾ I am comforting your back, ਮੈਂ ਤੇਰੀ ਪਿੱਠ ਨੂੰ ਸਰਾਂਦੀ ਹਾਂ। See you in the land of free ਕਿ ਇਹ ਗੁਲਾਮਾਂ ਦੀ ਧਰਤੀ ਹੈ ਜਿੱਥੇ ਮਾਂ ਪਿਓ ਨੂੰ ਜਿਹੜਾ ਉਹ ਮਾਂ ਨੂੰ ਨਾਨੀ ਨੂੰ ਮਿਲਣ ਨਹੀਂ ਦਿੱਤਾ ਗਿਆ। ਮੈਂ ਵਾਪਸ ਆਵਾਂਗੀ ਲੈਂਡ ਆਫ ਫ੍ਰੀ ਅਮਰੀਕਾ। ਸੀ ਯੂ ਇਨ ਦਾ ਲੈਂਡ ਆਫ ਫ੍ਰੀ। ਹੁਣ ਮੈਂ ਸਮਝਦਾ ਵੀ ਇਹ ਹੈ ਜਦੋਂ ਅਸੀਂ ਜਨਰੇਸ਼ਨਸ ਦੀ ਸਟਰਗਲ ਦੀ ਗੱਲ ਕਰਦੇ ਹਾਂ। ਔਰ ਭੈਣ ਜੀ ਗੁਰਮੀਤ ਕੌਰ ਖੁਦ ਵੀ
ਇੰਦੌਰ ਸ਼ਹਿਰ 'ਚ ਜਦੋਂ ਨਵੰਬਰ 'ਚ ਸਿੱਖ ਨਸਲਕੁਸ਼ੀ ਹੋਈ, ਪੂਰੀ ਇੱਕ ਭੜਕੀ ਹੋਈ ਭੀੜ ਨੇ ਘਰ 'ਤੇ ਹਮਲਾ ਕੀਤਾ, ਘਰ ਨੂੰ ਤਬਾਹ ਕੀਤਾ, ਔਰ ਉਹਨਾਂ ਦੇ ਭੈਣਾਂ ਔਰ ਫਾਦਰ ਮਦਰ ਬੜੀ ਮੁਸ਼ਕਲ ਦੇ ਨਾਲ ਕਿਤੇ ਬਾਹਰ ਭੱਜ ਕੇ, ਪਿੱਛੇ ਉਹਨਾਂ ਦੇ ਘਰ ਦੇ ਜੰਗਲ ਸੀ, ਕੋਈ ਟਰਾਈਬਲ ਰਹਿੰਦੇ ਸੀ, ਉੱਥੇ ਜਾ ਕੇ ਉਹਨਾਂ ਨੇ ਜਿਹੜਾ ਹੈ ਆਪਣੇ ਆਪ। ਸੋ ਹੁਣ ਅਸੀਂ ਉਹਨਾਂ ਦੀ, ਗੁਰਮੀਤ ਕੌਰ ਉਹਨਾਂ ਦੇ ਪੇਰੈਂਟਸ ਦੀ ਜਨਰੇਸ਼ਨ ਨੇ ਤਾਂ ਛੋਟੀਆਂ ਬੱਚੀਆਂ ਸੀ, ਨਵੰਬਰ 84 ਉਸ ਪੀਰੀਅਡ ਤੱਕ ਦੇਖਦੇ ਹਾਂ। ਉਸ ਪਾਰਟ ਨੂੰ ਫਿਰ ਉਹਨਾਂ ਦੀ ਆਪਣੀ ਸਟਰਗਲ ਜਿਹੜੀ ਉਹਨਾਂ ਨੇ ਅੱਖਾਂ ਨਾਲ ਦੇਖੀ, ਔਰ ਅੱਜ ਉਹਨਾਂ ਦਾ ਬੇਟਾ ਹੈ। ਹੁਣ ਜੇ 3 ਜਨਰੇਸ਼ਨਾਂ, ਔਰ ਉਹਨਾਂ ਦਾ ਗੁਰਮੀਤ ਕੌਰ ਹੋਰਾਂ ਦਾ, ਜਾਂ ਉਹਨਾਂ ਨੇ ਕੋਈ ਖਾਲਿਸਤਾਨ ਦਾ ਝੰਡਾ ਨਹੀਂ ਚੁੱਕਿਆ ਹੋਇਆ, ਨਾ ਕੋਈ ਅੰਗਦ ਸਿੰਘ ਨੇ ਚੁੱਕਿਆ ਹੋਇਆ, ਸਿਰਫ ਸਿੱਖ ਨੇ, ਡਿਵਾਊਟ ਸਿੱਖ ਨੇ, ਤੇ ਸਿੱਖ ਸੱਚ ਦੇ ਨਾਲ ਜੁੜਿਆ ਹੋਇਆ ਹੈ, ਸੱਚ ਨੂੰ ਉਹ ਕਰਦਾ। ਔਰ ਮੈਂ ਫਿਰ ਇਹ ਸਾਰੇ ਚੋਂ ਕਿੰਨੀਆਂ ਸਟੋਰੀਜ਼ ਜਿਹੜੀਆਂ ਨੇ ਉਹ ਅੰਗਦ ਸਿੰਘ ਦੀਆਂ ਨੇ, ਜੇ ਤੁਸੀਂ ਦੇਖੋ ਤਾਂ ਫਿਰ ਫਖਰ ਵੀ ਮਹਿਸੂਸ ਹੁੰਦਾ ਵੀ ਇੰਨੇ ਯੰਗ ਉਮਰ ਦੇ ਵਿੱਚ, ਔਰ ਵਾਈਸ ਪੋਰਟਲ ਵਰਗਾ ਬੜਾ ਕ੍ਰੈਡੀਬਲ ਨੈਟਵਰਕ ਹੈ ਜਿਨ੍ਹਾਂ ਦੀ ਉਹ ਪੇਰੋਲ ਤੇ ਹੈ, ਔਰ ਉਹਦੇ ਥੱਲੇ ਉਹਨੇ ਸਟੋਰੀਜ਼ ਕੀਤੀਆਂ। ਔਰ ਖਾਸ ਤੌਰ ਤੇ ਹਾਲਾਂ ਉਹਨਾਂ ਦੀਆਂ ਜਨਰਲ ਸਟੋਰੀਜ਼ ਤਾਂ ਨੇ, ਬਟ ਜਿਹੜੀਆਂ ਉਹਨਾਂ ਨੂੰ ਕੀਤੀਆਂ ਹੋਣਗੀਆਂ ਉਹਨਾਂ ਦੀ ਜਿਹੜੀਆਂ ਕੁਝ ਸਟੋਰੀਜ਼, ਸ੍ਰੀਲੰਕਾ's protest for fuel and food, a dictator's son may win the Philippines presidency, ਫਿਲੀਪੀਨ ਦੇ ਉੱਤੇ ਸਟਰਗਲ, why India's farm system is failing, ਇਹ ਜਦੋਂ ਫਾਰਮਰਸ ਐਜੀਟੇਸ਼ਨ ਚੱਲ ਰਹੀ ਸੀ ਉਹਦੇ ਤੇ ਉਹ ਡਾਕੂਮੈਂਟਰੀਜ਼ ਵੀ ਬਣਾਈਆਂ ਨੇ। The Hindu extremist war on interfaith love, ਇੱਕ ਪਾਸੇ ਇੰਟਰਫੇਥ ਰਾਹੀਂ ਪਿਆਰ ਦਾ ਸੁਨੇਹਾ ਦਿੱਤਾ ਜਾਂਦਾ ਹੈ, ਤੇ ਕਿਵੇਂ ਹਿੰਦੂ ਐਕਸਟ੍ਰੀਮਿਸਟ ਜਿਹੜੇ ਨੇ ਉਹ ਇੰਟਰਫੇਥ ਲਵ ਦੇ ਉੱਤੇ ਐਟ ਵਾਰ ਨੇ, ਜ਼ਾਹਰ ਹੈ ਜੋ ਉਹਨਾਂ ਨੇ ਇਸ ਕਿਸਮ ਦੇ ਲਾਅ ਬਣਾਏ। ਇੰਡੀਆ ਇਜ਼ ਸਟ੍ਰਿਪਿੰਗ ਮੁਸਲਿਮਸ ਆਫ ਦੇਅਰ ਹੋਮਸ ਐਂਡ ਰਾਈਟਸ, ਇਹ ਡਾਕੂਮੈਂਟਰੀਜ਼ ਦੇ ਔਰ ਆਰਟੀਕਲਸ ਦੇ ਟਾਈਟਲ ਨੇ ਜੀ। ਇੰਡੀਆਜ਼ ਕੋਵਿਡ ਹੈਲ, ਹੁਣ ਉਹ ਜਿਵੇਂ ਉਹਨਾਂ ਨੇ ਇੱਕ ਜਿਵੇਂ ਹੈਲ ਬ੍ਰੇਕ ਹੁੰਦਾ ਹੈ ਔਰ ਉਹ 43 ਲੱਖ ਲੋਕ ਮਰ ਜਾਂਦੇ ਨੇ। ਹੁਣ ਇਹ ਸਾਰੇ ਜਿਹੜੇ UN ਤੱਕ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ ਆਏ, ਟਰੂਥ ਤਾਂ ਕਿਸੇ ਪਾਸਿਓਂ ਆਉਂਦੀ ਹੈ। ਫਿਰ ਮਿਆਂਮਾਰ ਦੇ ਉੱਤੇ ਹੈ, ਹਾਂਗਕਾਂਗ ਦੇ ਉੱਤੇ ਉਹਨਾਂ ਦੀਆਂ ਸਟੋਰੀਜ਼ ਨੇ। ਇੰਡੀਆਜ਼ ਕੋਵਿਡ ਕ੍ਰਾਈਸਿਸ ਇਜ਼ ਮੇਕਿੰਗ ਆਕਸੀਜਨ ਸਕੈਮਰਸ ਰਿਚ, ਕਿ ਵੀ ਕਿਵੇਂ ਇੱਕ ਪਾਸੇ ਜਿਹੜਾ ਹੈ ਕੋਵਿਡ ਹੈ, ਆਕਸੀਜਨ ਦੀ ਕਮੀ ਨੂੰ ਜਿਹੜੇ ਉਸ ਦੇ ਸਾਰੇ ਸਕੈਮਰ ਨੇ ਉਹ ਅਮੀਰ ਹੋ ਰਹੇ ਨੇ। ਰੂਰਲ ਇੰਡੀਆ ਕਾਂਟ ਕੀਪ ਟਰੈਕ ਆਫ ਕੋਵਿਡ ਡੈਥਸ, ਕਿ ਕਿੰਨੇ ਲੋਕ ਮਰ ਰਹੇ ਨੇ, ਕੋਈ ਟਰੈਕ ਨਹੀਂ ਹੈ। ਦਾ ਵਿਮਨ ਬਿਹਾਈਂਡ ਇੰਡੀਅਨ ਫਾਰਮਰਸ ਪ੍ਰੋਟੈਸਟ, ਔਰਤਾਂ ਦਾ ਕੀ ਰੋਲ ਹੈ ਫਾਰਮਰਸ ਦੇ ਸਾਰੇ ਰੈਸਟ ਦੇ ਉੱਤੇ। ਔਰ ਫਿਰ ਉਹਨਾਂ ਦੀ ਬਾਕੀ ਸਾਰਿਆਂ ਦੀ, ਚਾਈਨਾ, ਮੈਕਸੀਕੋ, ਫਾਰਮਿੰਗ, ਪਾਕਿਸਤਾਨ, ਇੰਡੀਅਨ ਫਾਰਮਰਸ ਪ੍ਰੋਟੈਸਟ ਸ਼ੇਕਿੰਗ ਦਾ ਵਰਲਡ, ਇਸ ਦੇ ਉੱਤੇ। ਲੇਕਿਨ ਜਿਹੜੇ 2 ਆਰਟੀਕਲ ਖਾਸ ਤੌਰ ਤੇ ਮੈਂ ਦੇਖੇ ਜਿਹੜੇ ਬਿਲਕੁਲ ਹੀ ਉਹਨਾਂ ਨੇ ਫੂਕ ਕੱਢੀ ਹੋਏਗੀ। ਇੱਕ ਹੈ ਵਾਈ ਮੋਦੀ ਇਨੋਗਰੇਟਡ ਏ ਟੈਂਪਲ ਬੀਇੰਗ ਬਿਲਟ ਓਵਰ ਏ ਰੇਜ਼ਡ ਮੌਸਕ ਔਨ ਦਾ ਕਸ਼ਮੀਰ ਕ੍ਰੈਕਡਾਊਨ ਐਨੀਵਰਸਰੀ, ਕਿ ਜਦੋਂ 5 ਅਗਸਤ 2019 ਨੂੰ ਜਦੋਂ ਕਿ ਕਸ਼ਮੀਰ ਦੇ ਉੱਤੇ ਕ੍ਰੈਕਡਾਊਨ ਕੀਤਾ ਗਿਆ ਸੀ, ਉਦੋਂ ਹੀ ਮੋਦੀ ਉਸ ਮੰਦਿਰ ਦਾ ਉਦਘਾਟਨ ਕਰ ਰਿਹਾ ਜਿਹੜਾ ਕਿ ਇੱਕ ਮਸਜਿਦ ਨੂੰ ਢਾਹ ਕੇ ਉਸ ਦੇ ਉੱਤੇ ਬਣਾਇਆ ਜਾ ਰਿਹਾ, ਔਰ ਇਹ ਬੜੀ ਅੱਛੀ ਸਟੋਰੀ ਹੈ, ਪਾਵਰਫੁਲ। ਫਿਰ ਇੰਡੀਆਜ਼ ਐਂਟੀ ਟੈਰਰ ਰੇਡਸ ਆਰ ਲੀਵਿੰਗ ਕਸ਼ਮੀਰੀਜ਼ ਹੋਮਲੈਸ ਡਿਊਰਿੰਗ ਕੋਰੋਨਾ ਵਾਇਰਸ, ਪਾਕਿਸਤਾਨ ਹੈਜ਼ ਅਕਿਊਜ਼ਡ ਇੰਡੀਆ ਆਫ ਪਾਸਿੰਗ ਲਾਜ਼ that could change the demographics of the disputed territory during the pandemic। ਔਰ ਇਹਦੇ 'ਚ ਉਹਨਾਂ ਨੇ ਰਾਦਰ ਅੰਗਦ ਸਿੰਘ ਤਾਂ ਇੱਥੇ ਬੈਠੇ ਸੀ, ਗਰਾਊਂਡ ਰਿਪੋਰਟਿੰਗ ਜਿਹੜੀ ਕਸ਼ਮੀਰ 'ਚ ਸੀ ਉਹਦੇ 'ਚ ਉਹਨਾਂ ਨੇ ਜ਼ੁਬੈਦ ਗੁਲਜ਼ਾਰ ਔਰ ਜ਼ੁਬੈਰ ਅਹਿਮਦ ਡਾਰ, ਇਹਨਾਂ ਦੇ ਨਾਲ ਇਸ ਸਟੋਰੀ ਨੂੰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜੇ ਲੋਕ ਖਾਸ ਤੌਰ ਤੇ ਇਹ ਸਮਝਦੇ ਨੇ ਜੀ ਉੱਥੇ ਸਭ ਕੁਝ ਨਾਰਮਲ ਹੈ ਔਰ ਇਹ ਕ੍ਰੈਡਿਟ ਦਿੰਦੇ ਨੇ। ਦੇਖੋ ਜੀ, ਮੋਦੀ ਨੇ ਕਾਲੀਆਂ ਸੂਚੀਆਂ ਖਤਮ ਕਰਤੀਆਂ, ਬਲੈਕ ਲਿਸਟਾਂ ਖਤਮ ਹੋ ਗਈਆਂ, ਔਰ ਪੰਜਾਬੀ ਮੀਡੀਆ ਨੇ ਤਾਂ ਈਵਨ ਇਸ ਸਟੋਰੀ ਦਾ ਹੈਡਿੰਗ ਹੀ ਇਹ ਬਣਾਇਆ ਕਿ ਕੀ ਮੋਦੀ ਸਰਕਾਰ ਨੇ ਸਿੱਖਾਂ ਦੀਆਂ ਨਵੀਆਂ ਕਾਲੀਆਂ ਸੂਚੀਆਂ ਬਣਾਈਆਂ ਨੇ। ਕਿ ਜੇ ਹੁਣ ਅੰਗਦ ਸਿੰਘ ਡਿਪੋਰਟ ਹੋਇਆ ਤੇ ਇਹਦਾ ਮਤਲਬ ਇਹ ਹੈ ਕਿ ਇਹ ਇੱਕ ਪਾਸੇ ਤਾਂ ਕਹਿੰਦੇ ਨੇ ਜੀ ਅਸੀਂ ਕਾਂਗਰਸ ਨੇ ਬਣਾਈਆਂ ਸੀ, ਅਸੀਂ ਖਤਮ ਕਰਤੀਆਂ, ਔਰ ਇਹ ਸਾਰੇ ਦੇ ਵਿੱਚ ਇਸ ਸਟੋਰੀ 'ਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਦਿੱਤਾ ਹੈ ਕਿ ਭਾਈ ਕਿਵੇਂ ਜਿਹੜੀਆਂ ਲਿਖਤਾਂ ਨੇ ਅੰਗਦ ਸਿੰਘ ਦੀਆਂ, ਉਹ ਭਾਵੇਂ ਸ਼ਾਹੀਨ ਬਾਗ ਮਸਲਾ ਹੋਏ,
ਔਰ ਕਿਸਾਨ ਅੰਦੋਲਨ ਹੋਏ ਔਰ ਇਹ ਸਾਰੇ 'ਚ ਕੋਵਿਡ ਸੰਕਟ 'ਚ ਜਿਹੜਾ ਆਕਸੀਜਨ ਘੁਟਾਲਾ ਸੀ ਉਸ ਦੇ ਉੱਤੇ ਕਸ਼ਮੀਰ ਮੁੱਦਾ, ਇਹ ਦਸਤਾਵੇਜ਼ੀ ਫਿਲਮਾਂ ਨੇ ਅੰਗਦ ਸਿੰਘ ਦੀਆਂ, ਜਿਨ੍ਹਾਂ ਦੇ ਲਈ ਉਹਨਾਂ ਨੂੰ ਐਮੀ ਅਵਾਰਡ ਦੇ ਲਈ ਵੀ ਨੋਮੀਨੇਟ ਕੀਤਾ ਗਿਆ। ਸੋ ਇਹ ਭਾਰਤ ਦੀ ਆਜ਼ਾਦੀ ਦਾ ਹਾਲ ਹੈ। ਔਰ ਜਦੋਂ ਅਸੀਂ TV 84 ਦੀ ਗੱਲ ਕਰਦੇ ਹਾਂ ਫਿਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਗੱਲ ਹੋਰ ਵੀ ਅਹਿਮ ਹੋ ਜਾਂਦੀ ਹੈ ਕਿ ਜਿੱਥੇ ਬਾਹਰ ਬੈਠੇ ਸਿੱਖ ਆਪਣੀ ਆਵਾਜ਼ ਬੁਲੰਦ ਕਰ ਸਕਦੇ ਨੇ, ਉਹ ਪਲੇਟਫਾਰਮ ਵੱਧ ਤੋਂ ਵੱਧ ਕ੍ਰੀਏਟ ਹੋਣੇ ਚਾਹੀਦੇ ਨੇ, ਕਿਉਂਕਿ ਉੱਥੇ ਉਹਨਾਂ ਨੇ ਨਾ ਉੱਥੋਂ ਵਾਲਿਆਂ ਨੂੰ ਸਿਰ ਚੁੱਕਣ ਦੇਣਾ ਤੇ ਬਾਹਰਲਿਆਂ ਦੀ ਜਿਹੜੀ ਥੋੜੀ ਬਹੁਤ ਰੀਚ ਪਹੁੰਚ ਹੈ ਉਹਨੂੰ ਵੀ ਉਹ ਰਿਸਟ੍ਰਿਕਟ ਕਰ ਰਹੇ ਨੇ। ਔਰ ਇਸ ਦੇ ਵਿੱਚ ਜੋ ਅੰਗਦ ਸਿੰਘ ਦਾ ਕੇਸ ਹੈ ਇਹ ਹੁਣ ਇੱਕ ਕਲਾਸਿਕ ਕੇਸ ਵਾਂਗ ਡਿਸਕਸ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।